ਅੰਬੈਸੀ ਵਾਲੇ ਵੈਰੀ ਬਹੁਤ ਗੁੱਡ ਬੰਦੇ, ਬਹੁਤ ਅੱਛੇ ਅੰਬੈਸੀ ਵਾਲੇ ਚੰਗੇ, ਬਹੁਤ ਚੰਗੇ, ਬਹੁਤ। ਕੀ ਕਹਿੰਦੇ ਆ? ਮੈਂ 1 ਮਿੰਟ, ਮੈਨੂੰ ਮੇਰੇ ਖਿਆਲ ਅੱਧੇ ਘੰਟੇ 'ਚ ਵੀਜ਼ਾ ਦੇ ਦਿੱਤਾ ਉਹਨਾਂ ਨੇ। ਅੱਛਾ ਜੀ। ਇਹਨੂੰ ਤਾਂ ਇਹਨਾਂ ਨੇ ਉਹ ਚਿੱਠੀ ਭੇਜੀ, ਵੀਜ਼ਾ ਭੇਜ ਦਿੱਤਾ ਉਸੇ ਵੇਲੇ। ਤੇ ਅਸੀਂ ਗਏ ਥਰੂ ਆਊਟ, ਸਵੇਰੇ 2 ਵਜੇ ਨਿਕਲੇ, ਹਲੇ ਪਹੁੰਚੇ 10 ਵਜੇ। 10 ਵਜੇ ਉੱਥੇ ਖੜੇ ਹੋਏ ਤੇ ਉਹਨਾਂ ਨੂੰ ਦੱਸਿਆ ਕਿ ਅਸੀਂ ਜਾਣਾ ਹੈ, ਤਾਂ ਇਹਦਾ ਵੀਜ਼ਾ ਸਾਡਾ ਵੀਜ਼ਾ ਲੱਗਿਆ ਹੋਇਆ ਹੈ, ਇਹ ਅਪਾਇੰਟਮੈਂਟ ਹੈ। ਕਹਿੰਦੇ ਵੀ ਬੈਠੋ। ਉਹ ਫਿਰ ਇਹਨੇ ਸਮਾਂ ਅੰਦਰੋਂ ਉਹ ਜਿਹੜਾ ਕਾਉਂਸਲੇਟ ਉਹਨੂੰ ਬੁਲਾਇਆ ਬਾਹਰ, ਉਹਨੂੰ ਫਿਰ ਥੈਂਕਸ ਕਿਹਾ, ਜੱਫੀ ਪਾਈ, ਸਾਰਾ ਕੁਝ ਆਇਆ। ਬੜੇ ਨਾਈਸ। ਚਲੋ ਹੁਣ ਬਾਬਾ ਜੀ ਦਰਸ਼ਨ ਕਰ ਲੈ ਨਨਕਾਣਾ ਸਾਹਿਬ ਕਰਕੇ ਫਿਰ ਲਾਹੌਰ ਜਾਓਗੇ। ਚਲੋ ਥੋੜੇ ਟਾਈਮ 'ਚ ਵੀ ਬਾਬਾ ਕੁਝ ਵੇਖਿਆ। ਹਾਂ ਨਹੀਂ ਭਾਜੀ, ਇਹਨਾਂ ਤਾਂ ਕਹਿ ਰਹੇ ਸੀ ਕਿ ਮੈਂ ਮੋਸਟਲੀ 90% ਕਵਰ ਕਰਾ ਦੇਣਾ, ਫਿਰ ਥੋੜਾ ਜਿਹਾ ਇਹਨਾਂ ਕਰਕੇ ਵੀ ਹੈ ਨਾ ਕਿ ਟਾਈਮ ਲੈ ਲੈਂਦੇ। ਚੱਲਣ 'ਚ ਟਾਈਮ ਲੱਗ ਜਾਂਦਾ, ਮੈਨੂੰ ਤੁਰਨ ਦੀ ਪ੍ਰੋਬਲਮ। ਚਲੋ ਕੋਈ ਨਹੀਂ, ਜਿੰਨਾ ਹੋ ਸਕਿਆ। ਬਾਕੀ ਅਗਲੀ ਵਾਰੀ ਜੇ ਕੋਈ ਪ੍ਰੋਬਲਮ ਹੋਵੇ, ਕੋਈ ਮਸਲਾ ਹੋਵੇ, ਦੱਸਣਾ ਜ਼ਰੂਰ। ਕਿਸੇ ਕਿਸਮ ਦਾ ਵੀਜ਼ੇ ਦਾ ਆਪਣੀ ਹਾਜ਼ਰ। ਬਾਕੀ ਵੀਜ਼ੇ ਵਾਸਤੇ ਹੁਣ ਲੈਣ ਲਾ ਦੂੰਗਾ ਤੁਹਾਡੀ, ਲੈਣ ਲੱਗ ਜਾਏਗੀ ਹੁਣ। ਲੈਣ ਲੱਗ ਚੁੱਕਿਆ। ਇਹ ਮੁੰਡੇ ਨੂੰ ਖੁਸ਼ ਕਰ ਦੇਣਾ। ਸਿੱਧਾ ਪੈਕੇਜ ਇਹਦਾ ਸਿੱਧਾ ਪੈਕੇਜ ਕਰਵਾ ਦੇਗਾ। ਸਾਰੇ ਆਓ ਜੀ, ਵੱਧ ਆਓ। ਤੁਹਾਡੇ ਵਰਗੇ ਲੋਕ ਉਦੋਂ ਤੱਕ ਉਹਨਾਂ ਦਾ ਕੰਮ ਮੈਸੇਜ ਆਣ ਡਿਆ ਤੁਹਾਡਾ ਵੀ ਦਵੋਗੇ ਤੇ ਸਾਰੇ ਲੋਕ ਇੱਧਰ ਨੂੰ। ਹੁਣ ਚਲੋ ਕਰੋਨਾ ਵਾ, ਅੱਗੇ ਤੁਹਾਡੇ ਵੀਡੀਓਜ਼ ਰਾਹੀਂ ਲੋਕਾਂ ਨੇ ਵੇਖ ਕੇ ਇੱਧਰ ਨੂੰ ਆਉਣਾ। ਮੈਂ ਤਾਂ ਵੀਡੀਓ ਤੇ, ਤੁਹਾਡੀ ਵੀਡੀਓ ਤੇ ਅੱਜ 2016 ਤੋਂ ਮੈਂ ਇਨ ਟੱਚ ਹੈ ਨਾ ਤੁਹਾਡੇ ਨਾਲ। 2016 ਤੋਂ ਮੈਂ ਤੁਹਾਨੂੰ ਕਿਹਾ ਸੀ ਮੇਰਾ ਗ੍ਰੀਨ ਕਾਰਡ ਹੋ ਗਿਆ ਤੇ ਮੈਂ ਆਉਣਾ ਜ਼ਰੂਰ ਹੂੰ। ਤੁਸੀਂ ਕਹੇ ਮੋਸਟ ਵੈਲਕਮ। ਚਲੋ ਅੱਜ ਇਕੱਠੇ ਹੋ ਗਏ। ਚਲੋ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। अस्सलाम वालेकुम, सत श्री अकाल। मैं हाँ वकास हैदर और तुसी देख रहे हो पंजाबी लहर। साढ़े नाल USA तो साढ़े मेहमान पहुँचे ने रमनजीत सिंह। इन्हों को पुछने जी, कल पाकिस्तान आए सन। बेसिकली इन्हों का टूर है 5 दिन का, जो कि शॉर्ट होके रह गया वे 1 दिन 24 घंटे का। तो वीर जी कैसा एक्सपीरियंस रहा ओवरऑल? ओवरऑल मेरा बहुत गुड एक्सपीरियंस रहा। भाजी ने वकार सानू बाघा बार्डर तो पिक करके लेके आए, कोई सानू दिक्कत नहीं आई हैगी। जिथे असी गड्डी नहीं भी जाती थी उत्थे भी भाजी ने पूरी हेल्प करी गई। गड्डी मैक्सिमम नीयरेस्ट गुरुद्वारा साहब तो बिल्कुल नीयर तक पहुँचे, क्योंकि मेरे डैड थोड़ा जिहा चल फिर नहीं सकते है। तो इन्होंने पूरी हिम्मत दिखाई हैगी। सानू सारे गुरुद्वारे ऑलमोस्ट 90% ਆਪਾਂ ਕਵਰ ਕਰ ਲਏ ਹੈਗੇ। ਮੈਨੂੰ ਤੁਸੀਂ ਇਹ ਥੋੜਾ ਜਿਹਾ ਇਹ ਦੱਸੋ ਕਿ ਮਨ ਦੇ ਵਿੱਚ ਜਦੋਂ ਤੁਸੀਂ ਆਣਾ ਸੀ, ਉਦੋਂ ਕੀ ਸੀ ਤੁਹਾਡੇ ਮਨ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਪਾਕਿਸਤਾਨ ਹੋਏਗਾ? ਰੂਮਰਸ ਬਹੁਤ ਸੀਗੇ, ਇਹੀ ਸੀਗਾ, ਸਾਰੇ ਇਹੀ ਕਹਿੰਦੇ ਸੀਗੇ ਤੂੰ ਸੁਸਾਈਡ ਮਿਸ਼ਨ ਤੇ ਚੱਲਿਆ ਹੈਗਾ, ਪਾਕਿਸਤਾਨ ਜਾ ਰਿਹਾ ਹੈਗਾ, ਉੱਥੇ ਤੈਨੂੰ ਵੱਢ ਦੇਣਾ ਹੈ, ਇਹ ਕਰ ਦੇਣਾ। ਪਰ ਸਾਨੂੰ ਇੱਥੇ ਕੋਈ ਇਹੋ ਜਿਹੀ ਚੀਜ਼ ਲੱਗੀ ਨਹੀਂ ਹੈਗੀ ਕਿ ਆਪਣਾ ਵਰਗਾ ਮਾਹੌਲ ਹੈਗਾ, ਸਾਰੇ ਭਾਈ ਹੈਗੇ, बहुत इज्जत मिली हैगी। खास तौर पर जोड़े अपने मुस्लिम भरा है तो उन्होंने पूरा सत्कार कराया है, इज्जत पूरी दी हैगी है। सही है। तो एक गल जी मैं तुहाडे कोल पुछना चाहांगा, जी तुसीं सानूं दसी भी सी कि तुहाडी मिसिस दा वीज़ा लगा, वो क्यों नहीं आए? बस वही डर करके नहीं आए हैं कि हाँ भाई सारा टब्बर जा रहा है कि कोई हो ना जाए कुछ, तो पिछे न्याणे कल्ले रह जाऊँगे, ता करके वो आई नहीं। पर अगले साल ਅਸੀਂ ਦੁਬਾਰਾ ਪਲਾਨ ਬਣਾਉਂਗੇ। ਹੁਣ ਮੈਂ ਜਾ ਕੇ ਤੇ ਹੁਣ ਸਾਰਾ ਪਰਿਵਾਰ ਆਊਗਾ ਅਗਲੇ ਸਾਲ ਆਏਗਾ। ਸਹੀ ਹੈ। ਤੇ ਤੁਸੀਂ 5 ਦਿਨ ਦਾ ਟੂਰ ਸੀ ਤੁਹਾਡਾ, ਉਹ ਕੀ ਵਜ੍ਹਾ ਹੋਈ 5 ਦਿਨ ਦਾ ਟੂਰ ਜਿਹੜਾ ਉਹ 24 ਘੰਟੇ ਤੇ ਕਿਸ ਤਰ੍ਹਾਂ ਹੋ ਗਿਆ? ਮਤਲਬ ਅਸੀਂ ਤਾਂ 5 ਦਿਨ ਦਾ ਪਲਾਨ ਕੀਤਾ ਸੀ। ਇੱਦਾਂ ਹੋਇਆ ਕਿ ਅਸੀਂ ਵਾਘਾ ਬਾਰਡਰ ਤੋਂ ਜਦੋਂ ਇਮੀਗ੍ਰੇਸ਼ਨ ਇੰਡੀਅਨ ਇਮੀਗ੍ਰੇਸ਼ਨ ਪਾਸ ਵੀ ਕਰ ਲਈ ਸੀਗੀ, ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ NRI ਹੈਗੇ ਜਿਨ੍ਹਾਂ ਕੋਲ ਅਮਰੀਕਨ ਪਾਸਪੋਰਟ ਹੈਗੇ ਉਹ 13 ਮਾਰਚ ਤੋਂ ਬਾਅਦ एंटर नहीं होने दोगे बिकॉज ऑफ कोरोना वायरस। सही। इंडियन पासपोर्ट होल्डर फिर भी ट्रैवल अप डाउन कर सकते हैं, पर क्योंकि फॉरेन नेशनल आई एम होल्डिंग अमेरिकन पासपोर्ट से उन्होंने कहा कि 13 मार्च तो बाद तुम एंटर नहीं हो सकते, दैन यू हैव टू स्टे इन पाकिस्तान टिल 14 अप्रैल। ता करके साडा कट शॉर्ट इन 24 आवर हो गया। अच्छा, ओवरऑल तुसीं बाहर सारा घूमे हो, लोगों नूं भी मिले हो, ਤੇ ਲੋਕ ਕਿਸ ਤਰ੍ਹਾਂ ਮਿਲੇ ਨੇ ਜਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਾ ਹੈ? ਬਿਲਕੁਲ ਬਹੁਤ ਸਤਿਕਾਰ ਨਾਲ ਮਿਲੇ ਹੈਗੇ। ਸਾਨੂੰ ਦੋਹਾਂ ਬਾਹਾਂ ਖੋਲ ਕੇ ਸਾਡਾ ਉਹਨਾਂ ਨੇ ਸਤਿਕਾਰ ਕਰਿਆ ਹੈਗਾ, ਕੋਈ ਦਿੱਕਤ ਨਹੀਂ ਹੈਗੀ। ਮੈਂ ਤਾਂ ਕਹਿੰਦਾ ਸਾਰਿਆਂ ਨੂੰ ਆਉਣਾ ਚਾਹੀਦਾ, ਈਵਨ ਕਿ ਮੈਂ ਆਪਣੇ ਫਰੈਂਡ ਸਰਕਲ ਵਿੱਚ ਰਿਸ਼ਤੇਦਾਰਾਂ ਨੂੰ ਜਿਹੜੇ ਆਉਣਾ ਚਾਹੁੰਦੇ ਸੀਗੇ ਨਹੀਂ ਆ ਰਹੇ ਸੀਗੇ ਡਰ ਕੇ, ਹੁਣ ਉਹਨਾਂ ਦਾ ਹੌਸਲਾ ਥੋੜਾ ਖੁੱਲੂਗਾ ਤੇ ਹੋਪਫੁਲੀ ਉਹ
विद इन कपल मंथ्स और विद इन ईयर और सो प्रोग्राम बनाओगे ते आओगे। अच्छा एक चीज़ होर मैं तेरे को ये पूछना चाहना वा कि मीडिया ते दस्सिया जाता है कि पाकिस्तान जिहड़ा है वो बहुत बैकवर्ड है, बहुत बैकवर्ड है। उत्थे रोड्स का इशू है, उत्थे मतलब लोग इन्ने तरक्की याफ्ता नहीं ने या उन्होंने प्रोग्रेस इन्नी अच्छी नहीं। तुसीं कल दे फिर रहे हो तो थोड़ी जी तुसीं दसो कि किस लैवल की इत्थे प्रोग्रेस है? ਇੱਥੇ ਮੇਰੇ ਹਿਸਾਬ ਨਾਲ ਤਾਂ ਜਿਹੜੇ ਇੱਥੇ ਇਹਨਾਂ ਦੇ ਫ੍ਰੀਵੇ ਬਣਾਏ ਹੈਗੇ, ਜਿਹੜੇ ਨਵੀਂ ਸੜਕਾਂ ਬਣਾਈਆਂ ਉਹ ਅਮਰੀਕਾ ਦੇ ਮੁਕਾਬਲੇ ਦੀ ਹੀ ਬਣਾਈਆਂ ਹੈਗੀਆਂ। ਇਹ ਅੱਜ ਤੱਕ ਅਸੀਂ ਕਿਸੇ ਵੀ ਸ਼ੋਅ 'ਤੇ, ਕਿਸੇ ਵੀ ਮੂਵੀ 'ਤੇ, ਕਿਸੇ ਵੀ ਮੀਡੀਆ ਦੇ ਰਾਹੀਂ ਦੇਖਿਆ ਨਹੀਂ ਸੀਗਾ ਕਿ ਇੱਥੇ ਇੰਨੀ ਖੁੱਲ੍ਹੀ ਸੜਕਾਂ ਹੈਗੀਆਂ, ਟ੍ਰੈਫਿਕ ਪੂਰਾ ਫਲੂਐਂਟ ਜਾਂਦਾ ਜਿਵੇਂ ਸਾਡੇ ਅਮਰੀਕਾ ਜਾਂਦਾ ਹੈ। ਕੋਈ ਹਲਕਾ ਟ੍ਰੈਫਿਕ ਗੱਡਾ ਗੁੱਡਾ ਇਹਨਾਂ ਦੀ ਫ੍ਰੀਵੇਆਂ 'ਤੇ ਹੈ ਹੀ ਨਹੀਂ ਬਿਲਕੁਲ ਵੀ। क्योंकि एक इमेज है मीडिया के उत्ते साड़ा ये वहाया जाता है, एक तो साढ़े रोडों का या वैसे क्या कि इन्नी प्रोग्रेस नहीं है। दूसरा जिवें मैं तुहाडे नाल कल गल कर रहा सी फिल्मां दे विच या मीडिया दे विच सानूं यही शो किया जाता है कि एक साढ़े जिहड़ा इत्थे परना जिहा हुंदा है ठीक है और सिर ते इक टोपी हुंदी ते हत्थ साडा इस जगह ते हुंदा है, वो एक नैगेटिव इमेज या एक स्पैसिफिक एक बुचर खाने च लैके जाके ਉਹ ਮੂਵੀਜ਼ ਦੇ ਵਿੱਚ ਉਹ ਦਿਖਾਇਆ ਜਾਂਦਾ ਇੱਕ ਨੈਗੇਟਿਵ ਪਹਿਲੂ ਵਹਾਨ ਵਾਸਤੇ। ਹਾਂਜੀ 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 ਬਿਲਕੁਲ ਸਹੀ ਕਹਿ ਰਹੇ। ਕੱਲ ਤੁਸੀਂ ਆਏ ਹੋ, ਤੁਸੀਂ ਤੇ ਕੋਈ ਐਸਾ ਨੈਗੇਟਿਵ ਪਹਿਲੂ ਦੇਖਿਆ ਭਈਆ ਕਿਸੇ ਨੇ ਤੁਹਾਡੇ ਨਾਲ ਕੋਈ ਐਸੀ ਕੋਈ ਗੱਲ ਕੀਤੀ ਹੋਵੇ? ਅਸੀਂ ਤਾਂ ਹੁਣ ਆਪਾਂ ਜਿੱਥੇ ਗਏ ਸੀਗੇ ਆਪਣਾ ਚੂਨਾ ਮੰਡੀ ਗਏ ਸੀਗੇ, ਉੱਥੇ ਬਿਲਕੁਲ ਹੀ 올ਡ ਟਾਊਨ ਵਿੱਚ ਉਹ ਗੁਰਦੁਆਰਾ ਸਾਹਿਬ ਹੈਗਾ ਤੇ ਅਸੀਂ ਪੈਦਲ ਵਾਕ ਕਰਕੇ ਗਏ। ਸਾਨੂੰ ਕਿਸੇ ਨੇ ਉਫ ਕਰਕੇ ਜਾਂ ਉਹ ਕਰਕੇ ਕੋਈ ਗੱਲ ਨਹੀਂ ਕਰੀ। ਜਿਹੜੇ ਵੀ ਸਾਨੂੰ ਮਿਲਦੇ ਸੀਗੇ ਰਾਹ 'ਚ ਸਤਿ ਸ੍ਰੀ ਅਕਾਲ ਸਰਦਾਰ ਜੀ ਬੋਲ ਕੇ ਸਾਡਾ ਸਤਿਕਾਰ ਕਰਦੇ ਸੀਗੇ ਤੇ ਆਈ ਫੀਲ ਲਾਈਕ ਸੇਫ ਇੱਦਾਂ ਦੀ ਕੋਈ ਇਹੋ ਜਿਹੀ ਗੱਲ ਹੈ ਨਹੀਂ ਕਿ ਨਹੀਂ ਆਉਣਾ ਚਾਹੀਦਾ। ਸੋ ਬਾਕੀ ਮੈਸੇਜ ਕੀ ਜਿਹੜੇ ਡਰ ਰਹੇ ਨੇ ਉਹਨਾਂ ਵਾਸਤੇ ਕੀ ਮੈਸੇਜ ਹੈ ਕਿ ਕੀ ਇੱਥੇ ਉਹਨਾਂ ਨੂੰ ਫੀਲ, ਕਿਉਂਕਿ ਉਹ ਬੈਠੇ ਨੇ ਦੂਰ ਬੈਠ ਕੇ ਲੋਕਾਂ ਦੀਆਂ ਗੱਲਾਂ ਤੇ ਸਿਰਫ ਗੱਲ ਸੁਣ ਕੇ ਜਾਂ ਮੀਡੀਆ ਦੀ ਗੱਲ ਸੁਣ ਕੇ ਉਹ ਕਹਿੰਦੇ ਨੇ ਕਿ ਨਹੀਂ ਪਾਕਿਸਤਾਨ ਸੇਫ ਕੰਟਰੀ ਨਹੀਂ ਹੈ। ਨਹੀਂ ਇੱਦਾਂ ਨਹੀਂ, ਮੈਂ ਉਹਨਾਂ ਵਾਸਤੇ ਆਹੀ ਹੈਗਾ ਕਿ ਜੀ ਆਇਆਂ ਨੂੰ ਹੈਗਾ ਇੱਥੇ ਪਾਕਿਸਤਾਨ ਵਾਲੇ ਪੂਰਾ ਵੈਲਕਮ ਕਰਦੇ ਹੈਗੇ, ਕੋਈ ਦਿੱਕਤ ਨਹੀਂ ਹੈ। ਬਾਰਡਰ 'ਤੇ ਅਸੀਂ ਵਾਘਾ ਬਾਰਡਰ ਤੋਂ ਕ੍ਰਾਸ ਕਰਿਆ ਹੈਗਾ, ਵਾਘਾ ਬਾਰਡਰ 'ਤੇ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ। ਪਾਕਿਸਤਾਨ ਸਾਈਡ ਨਾ ਇੰਡੀਆ ਸਾਈਡ ਆਈ ਹੈ, ਉਸ ਤੋਂ ਬਾਅਦ ਇੱਧਰ 24 ਆਵਰਸ ਹੋ ਗਏ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਹੈਗੀ। ਅਸੀਂ ਗਲੀਆਂ ਵੀ ਗਏ ਹੈਗੇ ਇੱਥੇ 올ਡ ਟਾਊਨ ਗਲੀਆਂ ਵੀ ਜਾ ਕੇ ਘੁੰਮ ਕੇ ਆਏ ਹੈਗੇ ਆ ਵਕਾਰ ਭਾਜੀ ਦੇ ਨਾਲ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤੇ ਮੈਂ ਤਾਂ ਕਹਿੰਦਾ ਹੈਗਾ ਸਾਰਿਆਂ ਨੂੰ ਆਉਣਾ ਚਾਹੀਦਾ ਹੈਗਾ। ਇਟਸ ਅ ਗੁੱਡ ਪਲੇਸ, ਇਤਿਹਾਸਿਕ ਪਲੇਸ ਹੈਗੀ ਹੈ। ਸਿੱਖਾਂ ਨੂੰ ਤਾਂ ਖਾਸ ਤੌਰ 'ਤੇ ਇੱਥੇ ਜ਼ਰੂਰ ਆਉਣਾ ਚਾਹੀਦਾ ਹੈਗਾ। ਬਹੁਤ ਸ਼ੁਕਰੀਆ ਸਰ ਤੁਹਾਡਾ। ਦੇਖਣ ਵਾਲੇ ਜਿਹੜੇ ਸਾਡੇ ਨਾਜ਼ਰੀਨ ਨੇ ਉਹਨਾਂ ਨੂੰ ਸਿਰਫ ਅੱਜ ਹੈਗਾ 13 ਆਫ ਮਾਰਚ ਤੇ ਜਿਹੜੇ NRI ਨੇ ਜਿਨ੍ਹਾਂ ਕੋਲ ਅਮਰੀਕਨ ਪਾਸਪੋਰਟ ਹੈ ਜਾਂ ਇੰਡੀਆ ਪਾਸਪੋਰਟ ਤੋਂ ਇਲਾਵਾ ਜਿਹੜਾ ਪਾਸਪੋਰਟ ਹੈ ਉਹਨਾਂ ਵਾਸਤੇ ਪਾਕਿਸਤਾਨ ਦੇ ਵਿੱਚੋਂ ਵਾਘਾ ਬਾਰਡਰ ਦੇ ਰਾਹੀਂ ਐਂਟਰੀ ਬੰਦ ਹੈ 13 ਮਾਰਚ ਤੋਂ ਲੈ ਕੇ 14 ਅਪ੍ਰੈਲ ਤੱਕ। ਠੀਕ ਹੈ, ਇੰਡੀਅਨ ਅਗਰ ਕੋਈ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਤੇ ਉਹ ਜਾ ਸਕਦਾ ਵੇ, ਲੇਕਿਨ ਅਗਰ NRI ਹੈ ਉਹ ਪਾਕਿਸਤਾਨ ਵਾਘਾ ਬਾਰਡਰ ਦੇ ਰਾਹੀਂ ਇੰਡੀਆ ਐਂਟਰ ਨਹੀਂ ਹੋ ਸਕਦਾ ਕਰੋਨਾ ਵਾਇਰਸ ਦੇ ਕਰਕੇ। ਸੋ ਇਹ ਸਿਰਫ ਇਹੀ ਰੀਜ਼ਨ ਹੈ। ਉਸ ਤੋਂ ਬਾਅਦ ਹੋਪਫੁਲੀ ਜਲਦੀ ਜਿਹੜਾ ਹੈ ਉਹ ਦਰਵਾਜ਼ੇ ਦੁਬਾਰਾ ਖੁੱਲ ਜਾਣਗੇ ਸਾਰਿਆਂ ਵਾਸਤੇ। अस्सलामुअलैकुम, सत श्री अकाल, मैं हूं वकास हैदर और तुसीं देख रहे हो पंजाबी लहर। साडे नाल बलदेव सिंह साहब पहुंचे ने USA तो। ये तकरीबन कोई 5 दिन का इन्हां दा टूर सी, ਉਹ ਸ਼ਾਰਟ ਹੋ ਕੇ 1 दिन ਤੇ ਆ ਗਿਆ ਵੇ ਤੇ ਅਸੀਂ ਤੁਹਾਨੂੰ ਸਰ ਜੀ ਆਇਆਂ ਨੂੰ ਕਹਿੰਦੇ ਆ ਤੇ ਤੁਸੀਂ ਦੱਸੋ ਕਿ ਐਸਾ ਐਕਸਪੀਰੀਅੰਸ ਰਿਹਾ ਪਾਕਿਸਤਾਨ ਦਾ ਤੁਹਾਡਾ? ਪਾਕਿਸਤਾਨ ਦਾ ਬਹੁਤ ਵਧੀਆ ਐਕਸਪੀਰੀਅੰਸ ਹੈ। ਕੱਲ ਅਸੀਂ ਉੱਥੇ ਖਾਣਾ ਖਾਣ ਗਏ, ਬਾਰਿਸ਼ ਪੈ ਰਹੀ ਸੀ ਬਹੁਤ ਜ਼ਿਆਦਾ, ਲੋਕੀ ਛਤਰੀ ਲੈ ਕੇ ਮੇਰੇ ਅੱਗੇ ਪਿੱਛੇ ਨੱਠ ਰਹੇ ਸੀ। ਅੱਛਾ ਕਿ ਤੁਹਾਨੂੰ ਸੇਫ ਸਾਈਡ ਤੇ ਗੱਡੀ ਤੱਕ ਸੇਫ ਪਹੁੰਚਾ ਦਈਏ ਦਿੱਤੀ ਜਾਵੇ। ਅੱਛਾ, ਮਤਲਬ ਕਿ ਲੋਕੀ ਬਹੁਤ ਵੈਲਕਮ ਕਰਦੇ ਨੇ। ਸਹੀ ਨਹੀਂ ਤੇ ਉਹ ਜਿਹੜਾ ਇੱਕ ਡਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਉਹਦਾ ਕਿਸ ਤਰ੍ਹਾਂ ਦੂਰ ਹੋਏਗਾ? ਆ ਕੇ ਤੇ ਤੁਹਾਡਾ ਯਾਨੀ ਮਤਲਬ ਸਾਰਿਆਂ ਦਾ ਦੂਰ ਹੋ ਜਾਂਦਾ ਹੈ, ਲੇਕਿਨ ਜਿਹੜੇ ਦੂਰ ਬੈਠੇ ਨੇ ਉਹਨਾਂ ਦੇ ਯਾਨੀ ਉਹ ਕਿਸ ਤਰ੍ਹਾਂ ਉਹਨਾਂ ਦੇ ਤੁਸੀਂ ਕੋਈ ਮੈਸੇਜ ਦਿਓ ਉਹਨਾਂ ਨੂੰ ਕਿ ਕਿਸ ਤਰ੍ਹਾਂ ਇੱਥੇ ਤੁਸੀਂ ਜੋ ਫੀਲ ਕੀਤਾ ਉਹਦੇ ਬਾਰੇ ਥੋੜ੍ਹਾ ਦੱਸੋ। ਦੇਖੋ ਜੀ, ਅਸੀਂ ਤਾਂ ਫੀਲ ਕੀਤਾ ਬਹੁਤ ਅੱਛਾ ਹੈ। ਬਹੁਤ ਹੌਸਪੀਟਲ ਬੰਦੇ ਨੇ ਇੱਥੇ, ਬਹੁਤ ਆਓ ਵਕਤ ਕਰਦੇ ਨੇ, ਬਹੁਤ ਰਿਸਪੈਕਟ ਕਰਦੇ ਨੇ। ਲੋਕਾਂ ਨੂੰ ਸਭ ਨੂੰ ਆਉਣਾ ਚਾਹੀਦਾ, ਵਿਜ਼ਿਟ ਕਰਨਾ ਚਾਹੀਦਾ। ਆਪਣੇ ਇਤਿਹਾਸਿਕ ਗੁਰਦੁਆਰੇ ਹੈ, ਮਹਾਰਾਜਾ ਰਣਜੀਤ ਸਿੰਘ ਦੀ ਕਿਲਾ ਹੈਗਾ ਹੈ, ਸਾਰਾ ਕੁਝ ਦੇਖਣਾ ਚਾਹੀਦਾ ਹੈ। ਕੱਲ ਮੈਂ ਵੀਜ਼ੇ ਦੇ ਪ੍ਰੋਸੈਸ ਦੀ ਗੱਲ ਹੋ ਰਹੀ ਸੀ, ਤੁਸੀਂ ਸਾਡੇ ਜਿਹੜੇ ਉੱਥੇ ਐਲਏ ਦੀ ਗੱਲ ਕਰ ਰਹੇ ਸੀ? ਹਾਂਜੀ, ਐਲਏ ਤੇ ਜਿਹੜੇ ਐਮਬੈਸੀ ਦੇ ਬੰਦੇ ਸਨ ਸਾਡੇ, ਉਹਨਾਂ ਨੇ ਤੁਹਾਡੇ ਨਾਲ ਬਹੁਤ ਅੱਛੇ ਤਰੀਕੇ ਨਾਲ ਟ੍ਰੀਟ ਕੀਤਾ। ਕਿਸ ਤਰ੍ਹਾਂ ਜ਼ਰਾ ਥੋੜ੍ਹਾ ਜਿਹਾ ਦੱਸ ਸਕਦੇ ਹੋ? ਅਸੀਂ ਜਦੋਂ ਐਮਬੈਸੀ ਗਏ ਹਾਂ, ਜਦ ਕਿ 6-7 ਦਿਨ ਦਾ ਪ੍ਰੋਸੈਸ ਹੁੰਦਾ ਹੈ ਵੀਜ਼ਾ ਦੇਣ ਦਾ, ਉਹਨਾਂ ਨੇ ਸਾਨੂੰ ਮਤਲਬ ਮੋਸਟਲੀ 2 ਆਵਰਸ ਦੇ ਵਿੱਚ ਵੀਜ਼ਾ ਦੇ ਦਿੱਤਾ ਹੈ। ਬਹੁਤ ਜਿਹੜਾ ਉੱਥੇ ਐਮਬੈਸਡਰ
ਲੀਡਰ ਹੈ ਮਿਸਟਰ ਮਲਿਕ ਨਾਂ ਦਾ ਹੈਗਾ, ਉਹ ਬਹੁਤ ਉਹਨਾਂ ਨੇ ਰਿਸਪੈਕਟ ਦਿੱਤੀ। ਫਿਰ ਮੈਂ ਅਸੀਂ ਬੁਲਾ ਕੇ ਬਾਹਰ ਉਹਨਾਂ ਨਾਲ ਮੁਲਾਕਾਤ ਕੀਤੀ, ਮੇਰੇ ਲੜਕੇ ਨੇ ਉਹਨਾਂ ਨਾਲ ਹੈਂਡਸ਼ੇਕ ਕੀਤਾ, ਜੱਫੀ ਪਾਈ, ਸਾਰਾ ਕੁਝ। ਵੀਜ਼ਾ ਪ੍ਰੋਸੈਸ ਈਜ਼ੀ ਹੈ? ਵੀਜ਼ਾ ਪ੍ਰੋਸੈਸ ਈਜ਼ੀ ਹੈ। ਉਹ ਸਿਰਫ ਇਹ ਹੈ ਕਿ ਬਈ ਇੱਥੋਂ ਇਨਵੀਟੇਸ਼ਨ ਮੰਗਦੇ ਨੇ। ਚਲੋ ਉਹ ਇਨਵੀਟੇਸ਼ਨ ਇੱਥੋਂ ਜਾਣੀ ਚਾਹੀਦੀ ਹੈ। ਉਹ ਤੇ ਸਾਡੇ ਜਿਹੜੇ ਹੈਗਾ ਵੈਬਸਾਈਟ ਹੈ, ਉੱਥੇ ਜਾ ਕੇ ਤੁਸੀਂ ਇੱਕ ਇਨਵੀਟੇਸ਼ਨ ਹੈਗਾ, ਉੱਥੇ ਜਾ ਕੇ ਕਲਿੱਕ ਕਰੋ ਤੇ ਇਨਵੀਟੇਸ਼ਨ ਵੀ ਤੁਹਾਨੂੰ ਅਗਰ ਆਨਲਾਈਨ ਵੀ ਚਾਹੋ ਤੇ ਉਹ ਮੈਸੀ ਜਾਂ ਗਵਰਨਮੈਂਟ ਆਫ ਪਾਕਿਸਤਾਨ ਵੀ ਪ੍ਰੋਵਾਈਡ ਕਰ ਦਿੰਦੀ ਹੈ। ਅਗਰ ਤੁਹਾਡਾ ਕੋਈ ਜਾਣਨ ਵਾਲਾ ਹੈ ਉਹ ਵੀ ਪ੍ਰੋਵਾਈਡ ਕਰ ਸਕਦਾ ਹੈ। ਹੁਣ ਜਾਣਨ ਵਾਲੇ ਤਾਂ ਤੁਸੀਂ ਹੋ ਮਹਾਰਾਜ, ਨਾਸਿਰ ਸਾਹਿਬ ਹੈ, ਲਵਲੀ ਸਾਹਿਬ ਹੈ, ਤੁਸੀਂ ਹੋ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਸੀਂ ਤਾਂ ਨਾਸਿਰ ਸਾਹਿਬ ਨੂੰ ਪਹਿਲਾਂ ਕਿਹਾ ਸੀ, ਮੈਂ ਕਿਹਾ ਜਦੋਂ ਤੁਸੀਂ ਮਿਲੋਗੇ ਸਾਡੇ ਨਾਲ ਫਿਰ ਤੁਹਾਨੂੰ ਪਤਾ ਲੱਗੇਗਾ ਅਸੀਂ ਬੰਦੇ ਕੈਸੇ ਹੈ। ਚਲੋ ਜੀ, ਬਹੁਤ ਵਧੀਆ, ਬਿਲਕੁਲ ਵਧੀਆ ਬੰਦੇ ਹੋ ਤੁਸੀਂ। ਸੋ ਅਸੀਂ ਸਿਰਫ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਉਹ ਲੋਕ ਜਿਹੜੇ ਡਰਦੇ ਪਏ ਨੇ, ਜਿਹੜੇ ਨਹੀਂ ਆਉਂਦੇ ਪਏ ਸਿਰਫ ਡਰਦੇ ਕਰਕੇ, ਉਹਨਾਂ ਵਾਸਤੇ ਕੋਈ ਪੈਗਾਮ ਦਿਓ ਕਿ ਕਿਸ ਤਰ੍ਹਾਂ ਦਾ ਮਾਹੌਲ ਤੁਸੀਂ ਵੇਖਿਆ? ਮੇਰੇ ਕਹਿਣ ਦਾ ਮਤਲਬ ਕਿ ਨਾਸਿਰ ਸਾਹਿਬ ਦੀ ਜਿਹੜੀ ਪੰਜਾਬੀ ਲਹਿਰ ਦੀ ਉਹਨਾਂ ਦਾ ਜਿਹੜਾ ਮੂਵੀ ਬਣਾਉਂਦੇ ਆ ਉਹ ਜ਼ਰੂਰ ਦੇਖਣ, ਉਸ ਤੋਂ ਉਹਨਾਂ ਨੂੰ ਸਾਰੀ ਸੈਟੀਸਫੈਕਸ਼ਨ ਹੋ ਜਾਏਗੀ। ਨਹੀਂ, ਉਹ ਤੇ ਅਸੀਂ ਤਕਰੀਬਨ ਕੋਈ 2-4 ਸਾਲ ਹੋ ਗਏ ਨੇ ਕਰਦੇ ਪਏ ਨੇ, ਲੇਕਿਨ ਜ਼ਿਆਦਾ ਸੈਟੀਸਫੈਕਸ਼ਨ ਉਦੋਂ ਹੁੰਦੀ ਹੈ ਜਦੋਂ NRI ਲੋਕ ਆ ਕੇ ਫਿਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ। ਉਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ। ਉਹ ਸਾਡਾ ਅਸੀਂ ਦੱਸ ਹੀ ਦਿੱਤਾ ਤੁਹਾਨੂੰ ਕਿ ਬਈ ਉਹ ਬਹੁਤ ਹਸਪੀਟੇਬਲ ਹੈ ਬੰਦੇ ਨੇ। ਅਸਲ 'ਚ ਤੁਸੀਂ ਬਿਲਕੁਲ 5 ਦਿਨ ਦਾ ਟੂਰ ਸੀ, ਉਹ ਜਦੋਂ 24 ਘੰਟੇ ਦਾ ਰਹਿ ਗਿਆ, ਅਸੀਂ ਭੱਜ ਕੇ ਆਪਣੀਆਂ ਚੀਜ਼ਾਂ ਯਾਨੀ ਗੁਰਦੁਆਰੇ ਕਵਰ ਕੀਤੇ ਨੇ। ਅਗਰ ਥੋੜਾ ਜਿਹਾ ਹੋਰ ਟਾਈਮ ਹੁੰਦਾ, ਲੋਕਾਂ ਨਾਲ ਇੰਟਰੈਕਟ ਕਰਦੇ ਤੇ ਤੁਹਾਨੂੰ ਮਜ਼ੀਦ ਯਾਨੀ ਉਹਦੇ 'ਚ ਪਤਾ ਲੱਗ ਜਾਣਾ ਸੀ। ਬਲਕਿ ਆਲਰੇਡੀ ਹੁਣ ਪਤਾ ਲੱਗ ਹੀ ਗਿਆ ਹੋਣਾ, ਜਿੰਨੇ ਕੁ ਲੋਕ ਤੁਹਾਨੂੰ ਮਿਲ ਚੁੱਕੇ। ਰਾਤੀ ਸੀ ਬਾਰਿਸ਼ ਹੋ ਰਹੀ ਸੀ, ਉੱਥੇ ਬੈਠੇ ਸੀ ਤੇ ਬੰਦੇ ਕਾਫੀ ਗੱਪਸ਼ਪ ਕੀਤੀ ਤੇ ਬਹੁਤ ਸ਼ੁਕਰੀਆ ਜੀ। ਸਾਰੇ ਹੀ ਦੇਖਣ ਵਾਲਿਆਂ ਵਾਸਤੇ ਇਹੀ ਪੈਗਾਮ ਹੈ ਕਿ ਤੁਸੀਂ ਪਾਕਿਸਤਾਨ ਆਓ, ਇੱਕ ਵਾਰੀ ਆ ਕੇ ਖੁਦ ਦੇਖੋ। ਇਹ ਲੋਕ ਪਹਿਲੇ ਜਦੋਂ ਨਹੀਂ ਸੀ ਆ ਰਹੇ, ਉਦੋਂ ਇਹਨਾਂ ਦੇ ਮਨਾਂ ਦੇ ਵਿੱਚ ਵਹਿਮ ਸੀ, ਜਿਹੜਾ ਕਿ ਇੱਥੇ ਪਹੁੰਚ ਕੇ ਖਤਮ ਹੋ ਗਿਆ। ਸੋ ਇਸੇ ਉਮੀਦ ਦੇ ਨਾਲ ਕਿ ਅਗਰ ਤੁਹਾਡੇ ਹੀ ਮਨ ਦੇ ਵਿੱਚ ਕੋਈ ਵਹਿਮ ਹੈ ਜਾਂ ਕੋਈ ਗੱਲਬਾਤ ਹੈ ਤੇ ਉਹ ਤੁਸੀਂ ਬਿਲਕੁਲ ਇਸ ਪ੍ਰੋਗਰਾਮ ਦੇ ਰਾਹੀਂ ਆਪਣਾ ਦੂਰ ਕਰ ਸਕਦੇ ਹੋ। ਔਰ ਸਭ ਤੋਂ ਅਹਿਮ ਇਹ ਹੈ ਕਿ ਤੁਸੀਂ ਪਾਕਿਸਤਾਨ ਆ ਕੇ ਇਹ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਅਗਰ ਕੋਈ ਸ਼ੱਕ ਹੈ ਉਹ ਦੂਰ। ਕਿਸ ਤਰ੍ਹਾਂ ਦਾ ਰਿਹਾ ਤੁਸੀਂ ਯਾਨੀ ਜਿਹੜੀ ਸਰਵਿਸ ਪ੍ਰੋਵਾਈਡ ਕੀਤੀ? ਸਰਵਿਸ ਬਹੁਤ ਵਧੀਆ, ਫਸਟ ਕਲਾਸ ਰਹੀ। ਕੋਈ ਪ੍ਰੋਬਲਮ ਨਹੀਂ ਸਾਨੂੰ ਆਈ। ਅੱਛਾ, ਸਰਵਿਸ ਐਨ ਬਾਰਡਰ ਤੇ ਚੱਕਿਆ, ਬਾਰਡਰ ਤੇ ਛੱਡ ਦਿੱਤਾ ਸਾਨੂੰ, ਫਸਟ ਕਲਾਸ। ਠੀਕ ਰਿਹਾ ਜੀ? ठीक है, सब कुछ बहुत अच्छा लग गया आके कंट्री के अंदर। मैं तो बिल्कुल जब तो बॉर्डर खोलन की न्यूज़ सुनी थी, मेरा मन की इच्छा थी कि मैं एक बार जरूर जावा। मेरी इच्छा पूरी हो गई हो। थोड़ी कृपा नाल सारे असीं गुरुद्वारे दर्शन कर लिते, जल्दी गए हैं, पर फिर भी सैटिस्फैक्शन हैगी कि भाई असीं अपनी जिंदगी लाइफ अच्छा आ ਜਿਹੜੇ ਆਉਣ ਵਾਲੇ ਨੇ ਉਹਨਾਂ ਵਾਸਤੇ ਕੀ ਰਿਕਮੈਂਡ ਕਰਦੇ ਹੋ ਸਾਡੀ ਕੰਪਨੀ ਨੂੰ? ਹਾਂਜੀ ਤੁਹਾਡੀ ਕੰਪਨੀ ਨੂੰ ਰਿਕਮੈਂਡ ਕਰਾਂਗੇ ਔਰ ਤੁਹਾਡੇ ਕੋਲੋਂ ਇਨਵੀਟੇਸ਼ਨ ਲੈਟਰ ਵੀ ਮੰਗਾਂਗੇ। ਹਾਂਜੀ ਵੀਰ ਜੀ, बहुत सर्विस दी है मेरे तो। बाकी मैं तो कहना कि तू अमेरिका आए तो फिर असि दईए दोबारा तेरी सर्विस का। ठीक हो गया, और बहुत गुड कराया तू, बहुत गुड। सारे गुरुद्वारे साढ़े कवर अप कराते तू, वेल डन, गुड।